ਭੰਬਲ ਭੂਸੇ ਕਾਹਦੇ ਪਏ ਨੇ ਸਾਡੇ 'ਚ? ਇਸੇ ਗੱਲ ਦੇ ਨਾ ਵੀ ਸਾਡੀ ਮੰਜ਼ਿਲ ਕੀ ਆ, ਵੀ ਸਿੱਖ ਕਰੇ ਕੀ ਅੱਜ ਦੀ ਦਿਨ ਦੇ ਵਿੱਚ, ਸਿੱਖ ਤੁਰੇ ਕਿੱਧਰ ਨੂੰ। ਕੋਈ ਕਹਿੰਦਾ ਜੀ ਅਕਾਲੀ ਦਲ ਨੂੰ ਮਜ਼ਬੂਤ ਕਰ ਦਿਓ ਜੀ, ਪਤਾ ਨਹੀਂ ਕੀ ਹੋ ਜਾਣਾ। ਕੋਈ ਕੁਝ ਕਹਿੰਦਾ, ਕੋਈ ਕਿਸੇ ਪਾਸੇ ਨੂੰ, ਕਿਸੇ ਦਾ ਮੂੰਹ ਕਿਸੇ ਦਾ ਕਿਸੇ ਪਾਸੇ ਨੂੰ। ਇਹੋ ਹੀ ਭੰਬਲ ਭੂਸਾ ਜੀ ਸੰਗਤ ਦੇ ਵਿੱਚ। ਤੇ ਭੰਬਲ ਭੂਸਾ ਦੂਰ ਕਿੱਦਾਂ ਆਉਣਾ? ਜਦੋਂ ਨਿਸ਼ਾਨਾ ਇੱਕ ਦੱਸਾਂਗੇ। ਰਸਤੇ ਭਾਵੇਂ ਜਿਹੜੇ ਮਰਜ਼ੀ ਹੋਣ, ਚਾਹੇ ਇਲੈਕਸ਼ਨ ਦਾ ਹੋਵੇ ਚਾਹੇ ਇਲੈਕਸ਼ਨ ਤੋਂ ਬਾਹਰ ਦਾ ਹੋਵੇ, ਨਿਸ਼ਾਨਾ ਜਦੋਂ ਤੱਕ ਅਸੀਂ ਆਪਣੀ ਸੰਗਤ ਨੂੰ ਛਾਤੀ ਚੌੜੀ ਕਰਕੇ ਤੇ ਬੁਲੰਦ ਆਵਾਜ਼ 'ਚ ਨਾ ਦੱਸ ਸਕੇ ਵੀ ਸਾਡਾ ਨਿਸ਼ਾਨਾ ਖਾਲਿਸਤਾਨ ਆ, ਉਦੋਂ ਤੱਕ ਭੰਬਲ ਭੂਸੇ ਰਹਿਣੇ। ਉਹ ਭੰਬਲ ਭੂਸੇ ਸਾਨੂੰ ਆਪ ਦੂਰ ਕਰਨੇ ਪੈਣੇ। ਸਾਡੇ ਮਨਾਂ 'ਚੋਂ ਡਰ ਨਿਕਲਣਾ ਚਾਹੀਦਾ ਵੀ ਸਾਡੇ ਸਾਹਮਣੇ ਕੈਮਰਾ ਆ ਜੇ ਤੇ ਕੋਈ ਪੁੱਛੇ ਖਾਲਿਸਤਾਨ ਚਾਹੀਦਾ ਕਿ ਨਹੀਂ ਚਾਹੀਦਾ, ਤੇ ਸਾਡੀ ਜ਼ੁਬਾਨ ਲੜਖੜਾਉਣ ਲੱਗ ਪਏ। ਭੰਬਲ ਭੂਸੇ ਨਹੀਂ ਚਾਹੀਦੇ। ਆਗੂ ਉਹ ਜਿਹੜਾ ਕਿਸੇ ਵੀ ਰਾਹ ਦਾ ਹੋਵੇ, ਭਾਵੇਂ ਮਾਨਸਾ ਵਾਲੀ ਮੰਜ਼ਲ ਦਾ ਹੋਵੇ, ਜਿਸ ਰਸਤੇ ਥਾਣੀ ਇਹ ਜਾਂਦੇ ਨੇ, ਪਰ ਜਦੋਂ ਵੀ ਇਲੈਕਸ਼ਨ ਦੇ ਵਿੱਚ ਜਾਂਦੇ ਨੇ ਪੱਤਰਕਾਰ ਪੁੱਛਦੇ ਨੇ ਵੀ ਜੀ ਦੱਸੋ ਜੀ ਖਾਲਿਸਤਾਨ ਤੋਂ ਬਿਨਾਂ ਤੁਰਨਾ ਕਿ ਨਹੀਂ, ਪਰ ਅਗਲੇ ਹਿੱਕ ਠੋਕ ਕੇ ਕਹਿੰਦੇ ਤੇ ਆਨੇ ਨਾ ਵੀ ਸਾਡੀ ਮੰਜ਼ਿਲ ਖਾਲਿਸਤਾਨ ਆ, ਜਿੰਨੇ ਆਉਣਾ ਨਾਲ ਆ ਕੇ ਰਲੇ। ਇਹ ਭੰਬਲ ਭੂਸਾ ਦੂਰ ਹੋਣਾ ਚਾਹੀਦਾ। ਇਹ ਦੂਰ ਕਿਦਾਂ ਹੋਵੇ? ਉਹ ਦੂਰ ਹੋਣਾ ਅਕਾਲ ਤਖਤ ਸਾਹਿਬ ਵੱਲ ਨੂੰ ਮੁੱਖ ਕਰਕੇ। ਤੇ ਅੱਜ ਦੇ ਦਿਨ ਦੇ ਵਿੱਚ ਅਕਾਲ ਤਖਤ ਸਾਹਿਬ ਵੱਲ ਨੂੰ ਮੁੱਖ ਕਰੀਏ ਕਿਦਾਂ? ਕਿਉਂਕਿ ਉੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਤੇ ਆਪਣਾ ਮੁੱਖ ਦਿੱਲੀ ਵੱਲ ਨੂੰ। ਇਹ ਸਾਡੇ ਹਾਲ ਬਣ ਗਏ। ਪਰ ਅਕਾਲ ਤਖਤ ਸਾਡੀ ਸੰਸਥਾ ਆ। ਅਕਾਲ ਤਖਤ ਕਹਿ ਰਿਹਾ ਮੈਂ, ਉੱਥੇ ਬੈਠੇ ਬੰਦਿਆਂ ਨੂੰ ਨਹੀਂ ਕਹਿ ਰਿਹਾ। ਅਕਾਲ ਤਖਤ ਉਹ ਤਖਤ ਆ ਜਿਹਦੇ ਉੱਤੇ ਖੜੇ ਹੋ ਕੇ ਗੁਰੂ ਮਹਾਰਾਜ ਨੇ ਪਹਿਲਾ ਹੁਕਮ ਇਹ ਦਿੱਤਾ ਸੀ ਵੀ ਅੱਜ ਤੋਂ ਬਾਅਦ ਜਿੰਨੇ ਇੱਥੇ ਆਉਣਾ ਆ ਉਹ ਸੋਹਣੇ ਘੋੜੇ, ਸੋਹਣੇ ਸ਼ਸਤਰ ਤੇ ਜਵਾਨੀਆਂ ਲੈ ਕੇ ਆਉਣ, ਪੈਸਿਆਂ ਦੀ ਲੋੜ ਨਹੀਂ ਗੀ। ਤੇ ਅੱਜ ਜੇ ਗ੍ਰਾਂਟਾਂ ਪਿੱਛੇ ਵੀ ਸਾਡੀਆਂ ਸੰਸਥਾਵਾਂ ਚੱਲਣਗੀਆਂ ਕਿਦਾਂ ਜੀ? ਸਾਡੇ ਜੇ ਅਸੀਂ ਇੱਥੋਂ ਆਹ ਗੱਲ ਕੀਤੀ, ਫਲਾਣੇ ਧਰਮ ਦਾ ਬੰਦਾ ਇੱਥੇ ਆਉਂਦਾ ਜੀ, ਆਉਣੋਂ ਹਟ ਜੂਗਾ, ਕਾਹਦਾ ਸਾਨੂੰ ਫਿਕਰ ਪਿਆ ਭਾਈ? ਸਾਡਾ ਫਿਕਰ ਇਹ ਨਹੀਂ ਹੋਣਾ ਚਾਹੀਦਾ ਵੀ ਇੱਥੇ ਹਿੰਦੂ ਵੀ ਆਉਂਦਾ, ਮੁਸਲਮਾਨ ਵੀ ਆਉਂਦਾ, ਇਸ ਕਰਕੇ ਸੰਤਾਂ ਦੀ ਗੱਲ ਨਹੀਂ ਹੋਣੀ ਚਾਹੀਦੀ। ਸਾਡਾ ਫਿਕਰ ਇਹ ਹੋਣਾ ਚਾਹੀਦਾ ਵੀ ਗੱਲ ਇੱਥੋਂ ਖਾਲਿਸਤਾਨ ਦੀ ਹੋਊਗੀ, ਗੱਲ ਇੱਥੋਂ ਅਕਾਲ ਤਖਤ ਸਾਹਿਬ ਦੀ ਹੋਊਗੀ। ਜੇ ਕਿਸੇ ਨੇ ਆਉਣਾ ਆਵੇ, ਨਹੀਂ ਆਉਣਾ ਨਾ ਆਵੇ, ਸਾਡਾ ਗੁਰੂ ਸਮਰੱਥ ਆ, ਅਸੀਂ ਉਹਦੇ ਆਸਰੇ ਜੀਵਾਂਗੇ, ਤੁਹਾਡੀਆਂ ਗੋਲਕਾਂ ਦੇ ਆਸਰੇ ਨਹੀਂ।